ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 1 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਗਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਡਿਕਲੇਅਰ ਕਰ ਦਿੱਤੀ ਹੈ ਸਟੇਟ ਆਫ ਐਮਰਜੈਂਸੀ ਮੌਂਕੀ ਪੌਕਸ ਦੇ ਆਊਟਬ੍ਰੇਕ ਮਾਮਲੇ ਨੂੰ ਲੈ ਕੇ। ਸਭ ਤੋਂ ਪਹਿਲਾਂ ਨਿਊਯਾਰਕ ਸਟੇਟ ਤੇ ਇਲੀਨੋਇਸ, ਦੋ ਸਟੇਟਸ ਦੇ ਵਿੱਚ ਇਹ ਡੈਕਲੇਰੇਸ਼ਨ ਹੋ ਚੁੱਕੀ ਹੈਗੀ ਆ। ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਬਹੁਤ ਜਾਰੀ ਆ। ਵੈਕਸੀਨੇਸ਼ਨਸ ਦੀ ਡਿਮਾਂਡ ਸਪਲਾਈ ਨਾਲੋਂ ਜ਼ਿਆਦਾ ਹੋ ਗਈ ਆ ਕੈਲੀਫੋਰਨੀਆ ਦੇ ਵਿੱਚ। ਸੋ ਕਾਫੀ ਕੇਸ ਜੋ ਇਸ ਨਵੀਂ ਜੋ ਮੌਂਕੀ ਪੌਕਸ ਦੀ ਬਿਮਾਰੀ ਆਈ ਆ ਉਹਦੇ ਕੈਲੀਫੋਰਨੀਆ ਦੇ ਵਿੱਚ ਵਧੇ ਹੈਗੇ ਆ। ਸਟਾਫ ਐਟ ਸੈਕਸ਼ੂਅਲ ਹੈਲਥ ਕਲੀਨਿਕਸ ਦੇ ਵਿੱਚ ਇਹ ਕਹਿ ਰਿਹਾ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਟੈਂਡ ਕੀਤਾ ਜਾ ਸਕੇ। ਕੈਲੀਫੋਰਨੀਆ ਨੇ ਆਪਣੇ ਪਰਸਨਲ ਜੋ ਐਮਰਜੈਂਸੀ ਮੈਡੀਕਲ ਸਰਵਿਸਿਜ਼ ਵਾਲੇ ਆ ਉਹਨਾਂ ਨੂੰ ਮੌਂਕੀ ਪੌਕਸ ਵੈਕਸੀਨ ਲਾਈਨ ਦੇ ਲਈ ਸ਼ੁਰੂ ਕਰ ਦਿੱਤਾ ਹੈਗਾ ਵੀ ਤਾਂ ਕਿ ਉੱਥੇ ਵੱਧ ਤੋਂ ਵੱਧ ਵੈਕਸੀਨ ਲਾਏ ਜਾਣ। ਸੋ ਇਹ ਕੈਲੀਫੋਰਨੀਆ ਦੀ ਸਿਚੁਏਸ਼ਨ ਮੌਂਕੀ ਪੌਕਸ ਦੇ ਮਾਮਲੇ ਦੇ ਵਿੱਚ ਕਾਫੀ ਬੈਡ ਹੁੰਦੀ ਜਾ ਰਹੀ ਹੈ। ਜੀ ਬਿਲਕੁਲ, ਵੱਡੇ ਸ਼ਹਿਰਾਂ ਦੇ ਵਿੱਚ ਇਸ ਦਾ ਫੈਲਾਅ ਜਿਹੜਾ ਹੈ ਉਹ ਇਸ ਟਾਈਮ ਵਧਿਆ ਪਿਆ ਆ। ਅਗਲੀ ਗੱਲ ਕਰਦੇ ਜਾਈਏ, ਅਲ-ਕਾਇਦਾ ਦਾ ਟੌਪ ਦਾ ਲੀਡਰ ਕਹਿੰਦੇ ਆ ਲਦੇਨ ਤੋਂ ਬਾਅਦ ਦੇ ਵਿੱਚ ਆਇਮਨ ਅਲ ਜ਼ਵਾਰੀ, ਉਸ ਨੂੰ ਅੱਜ ਇੱਕ ਡਰੋਨ ਹਮਲੇ ਦੇ ਵਿੱਚ ਮਾਰ ਮੁਕਾਇਆ ਗਿਆ ਆ। ਰਾਸ਼ਟਰਪਤੀ ਬਾਈਡਨ ਨੇ ਕਹਿੰਦੇ ਆ ਇਸ ਦੇ ਬਾਰੇ ਹਰੀ ਝੰਡੀ ਜਿਹੜੀ ਦਿੱਤੀ ਸੀ ਇਸ ਦੇ ਉੱਤੇ ਡਰੋਨ ਦੇ ਨਾਲ ਹਮਲਾ ਕਰਨ ਦੇ ਲਈ, ਡਰੋਨ ਸਟ੍ਰਾਈਕ ਕਰਨ ਦੇ ਲਈ, ਤੇ ਕਹਿੰਦੇ ਕੁਛ ਚਿਰ ਬਾਅਦ ਹੁਣ ਤੋਂ ਸ਼ਾਇਦ ਮੁਲਕ ਨੂੰ ਸੰਬੋਧਨ ਵੀ ਜਿਹੜੇ ਉਹ ਕਰਨਗੇ। ਉਹਨਾਂ ਨੇ ਜਿਹੜਾ ਆ ਇਨਫੈਕਟ ਜਿਹੜਾ ਉਹ ਕਿਹਾ, ਕਹਿੰਦੇ ਵੀ ਜਸਟਿਸ ਹੈਜ਼ ਬੀਨ ਡਿਲੀਵਰਡ ਐਂਡ ਦਿਸ ਟੈਰਰਿਸਟ ਲੀਡਰ ਇਜ਼ ਨੋ ਮੋਰ, ਵੀ ਇਸ ਨੂੰ ਮਾਰ ਮੁਕਾਇਆ ਗਿਆ ਆ। 11 ਸਤੰਬਰ 2001 ਦੇ ਵਿੱਚ ਜਦ ਨਿਊਯਾਰਕ ਦੇ ਟਵਿਨ ਟਾਵਰਸ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ, ਉਸ ਦੇ ਕਹਿੰਦੇ ਵੀ ਪਲਾਟਰਸ ਦੇ ਵਿੱਚ, ਸਾਜ਼ਿਸ਼ ਘਾੜਿਆਂ ਦੇ ਵਿੱਚ ਇਸ ਦਾ ਨਾਮ ਆਉਂਦਾ ਸੀਗਾ। ਉਸਾਮਾ ਬਿਨ ਲਾਦਨ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਮਾਰ ਮੁਕਾਇਆ ਸੀਗਾ ਕੁਝ ਸਾਲ ਪਹਿਲਾਂ ਦੀ ਜਿਹੜੀ ਉਹ ਗੱਲ ਸੀ। ਅਫਗਾਨਿਸਤਾਨ ਤੋਂ ਪਿਛਲੇ ਸਾਲ ਦੇ ਵਿੱਚ ਹੀ ਅਮਰੀਕਾ ਦੇ ਫੌਜੀਆਂ ਨੂੰ ਵਾਪਸ ਜਿਹੜਾ ਆ ਉਹ ਸੱਦਿਆ ਗਿਆ ਸੀਗਾ, ਤੇ ਹੁਣ ਇੱਕ ਡਰੋਨ ਹਮਲੇ ਦੇ ਵਿੱਚ ਕਹਿੰਦੇ ਆ ਵੀ ਕਾਬੁਲ ਦੇ ਵਿੱਚ ਹੀ ਇਹ ਹਮਲਾ ਕੀਤਾ ਗਿਆ ਸੀਗਾ, ਡਾਊਨਟਾਊਨ ਦੇ ਵਿੱਚ, ਤੇ ਉੱਥੇ 21 ਸਾਲਾਂ ਦੀ ਜਿਹੜੀ ਮੈਨ ਹੰਟ ਤੋਂ ਬਾਅਦ ਦੇ ਵਿੱਚ ਇਸ ਨੂੰ ਮਾਰ ਮੁਕਾਇਆ ਗਿਆ ਆ। ਸੋ ਬਿਨ ਲਾਦਨ ਤੋਂ ਬਾਅਦ ਦੇ ਵਿੱਚ ਇਹੀ ਇੱਕ ਵੱਡਾ ਲੀਡਰ ਅਲ-ਕਾਇਦਾ ਦਾ ਜਿਹੜਾ ਉਹ ਦੇਖਿਆ ਜਾਂਦਾ ਸੀਗਾ। US ਨੇ ਦਾਅਵਾ ਕੀਤਾ ਆ ਵੀ ਤਾਲਿਬਾਨ ਨੇ ਅਲ-ਜ਼ਵਾਰੀ ਨੂੰ ਮੁਲਕ ਦੇ ਵਿੱਚ ਆਉਣ ਦੇ ਕਰਕੇ ਜਿਹੜੀ ਉਹਨਾਂ ਦੇ ਨਾਲ ਸਮਝੌਤਾ ਹੋਇਆ ਸੀ ਉਸ ਦੀ ਪੀਸ ਐਗਰੀਮੈਂਟ ਦੀ ਉਲੰਘਣਾ ਜਿਹੜੀ ਉਹ ਕੀਤੀ ਆ। ਉੱਧਰ ਤਾਲਿਬਾਨ ਕਹਿੰਦਾ ਆ US ਨੇ ਜਿਹੜੀ ਹੈ ਇਸ ਪੀਸ ਐਗਰੀਮੈਂਟ ਦੀ ਉਹ ਉਲੰਘਣਾ ਕੀਤੀ ਆ ਇਹ ਡਰੋਨ ਦੇ ਨਾਲ ਹਮਲਾ
ਜਿਹੜਾ ਉਹ ਕਰਕੇ। ਸੋ ਇੱਕ ਪਾਸੇ ਜਿਹੜੇ 9/11 ਦੇ ਹਮਲਾ ਸਾਜ਼ਿਸ਼ਘਾੜਾ ਨੂੰ ਡਰੋਨ ਦੇ ਨਾਲ ਕਹਿੰਦੇ ਆ ਵੀ ਬਾਈਡਨ ਹੁਣੀ ਜਿਹੜੇ ਉਹਨਾਂ ਨੇ ਡਾਇਆ ਆ। ਦੂਜੇ ਪਾਸੇ ਸਾਊਦੀਆਂ ਦੇ ਪੈਸੇ ਲੈਣ ਦੇ ਲਈ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਆਪਣੇ ਜਿਹੜੇ ਆ ਉੱਥੇ ਗੋਲਫ ਜਿਹੜੇ ਆ ਉਹਨਾਂ ਨੂੰ ਉੱਥੇ ਖਿਡਾ ਰਹੇ ਆ। ਜੀ ਬਿਲਕੁਲ। ਸੋ ਇਹ ਇੱਕ ਬਹੁਤ ਵੱਡੀ ਸਕਸੈਸ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪ੍ਰਾਪਤ ਕੀਤੀ ਆ, ਆਪਾਂ ਇਹ ਕਹਿ ਸਕਦੇ ਹਾਂ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਸਵੇਰੇ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਅੱਗਾਂ ਨੂੰ ਲੈ ਕੇ। ਬਹੁਤ ਵੱਡੀ ਅੱਗ ਜੋ ਜੇਰੇਕਾ ਕੈਲੀਫੋਰਨੀਆ ਏਰੀਏ 'ਚ ਲੱਗੀ ਹੋਈ ਆ, ਮੈਕਿੰਨੀ ਫਾਇਰ। 87 ਸਕੁਅਰ ਮਾਈਲ ਇਹ ਏਰੀਆ ਬਣ ਗਿਆ ਇਸ ਟਾਈਮ ਦੇ ਉੱਤੇ, ਓਰੇਗਨ ਤੇ ਕੈਲੀਫੋਰਨੀਆ ਦੇ ਬਾਰਡਰ ਤੇ 225 ਸਕੁਅਰ ਕਿਲੋਮੀਟਰ ਬਣਦਾ ਹੈ। ਸੋ ਬਹੁਤ ਵੱਡਾ ਫੋਰੈਸਟ ਆ, ਕਾਲਾਮਤ ਨੈਸ਼ਨਲ ਫੋਰੈਸਟ। ਉੱਥੇ ਫਾਇਰ ਫਾਈਟਰਸ ਪੂਰੇ ਜ਼ੋਰ ਸ਼ੋਰ ਦੇ ਨਾਲ ਲੱਗੇ ਆ। 5000 ਤੋਂ ਵੱਧ ਘਰ ਤੇ ਸਟਰਕਚਰ ਉਹ ਇਸ ਦੇ ਘੇਰੇ ਦੇ ਵਿੱਚ ਆ ਸਕਦੇ ਹੈਗੇ ਆ। ਯੂਐਸ ਫੋਰੈਸਟ ਸਰਵਿਸ ਨੇ ਦੱਸਿਆ 2 ਮੌਤਾਂ ਆਲਰੇਡੀ ਹੋ ਚੁੱਕੀਆਂ, ਉਹ ਆਪਾਂ ਸਵੇਰੇ ਵੀ ਕਵਰ ਕੀਤਾ ਸੀ। ਜਰੇਕਾ ਟਾਊਨ ਤਾਂ ਛੋਟਾ ਜਿਹਾ ਆ, ਜਿਹਦੀ ਪੋਪੂਲੇਸ਼ਨ 75,000 ਦੇ 7500 ਦੇ ਕਰੀਬ ਆ, ਪਰ ਉੱਥੇ ਜੰਗਲ ਵਾਲਾ ਏਰੀਆ ਬਹੁਤ ਵੱਡਾ ਹੈਗਾ। ਸੋ ਹਜੇ ਤੱਕ ਵੀ 0% ਕੰਟੇਨਡ ਆ, ਇਹ ਕੰਟੇਨ ਨਹੀਂ ਹੋ ਸਕੀ। ਕੈਲੀਫੋਰਨੀਆ ਦੇ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਸ਼ਨੀਚਰਵਾਰ ਨੂੰ ਹੀ ਡਿਕਲੇਅਰ ਕਰ ਦਿੱਤੀ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਨੈਂਸੀ ਪਲੋਸੀ ਏਸ਼ੀਆ ਦੇ ਵਿੱਚ ਜਾ ਕੇ ਤਾਈਵਾਨ ਜਾਣਗੇ ਕਿ ਨਹੀਂ ਉਸ ਦੇ ਬਾਰੇ ਤਾਂ ਪਤਾ ਨਹੀਂ, ਪਰ ਸਾਬਕਾ ਲੈਫਟੀਨੈਂਟ ਗਵਰਨਰ ਕੈਥ ਕੈਲੋਗ ਉਹਨਾਂ ਨੇ ਫੌਕਸ ਵਾਲਿਆਂ ਦੇ ਨਾਲ ਅੱਜ ਗੱਲ ਕਰਦੇ ਹੋਏ ਕਿਹਾ ਉਹਨਾਂ ਨੂੰ ਵੀ ਨੈਂਸੀ ਪਲੋਸੀ ਨੂੰ ਬਿਲਕੁਲ ਵੀ ਇਸ ਚੀਜ਼ ਤੋਂ ਰੁਕਣਾ ਨਹੀਂ ਚਾਹੀਦਾ। ਕਹਿੰਦੇ ਬਿਲਕੁਲ ਮਿਡਲ ਆਫ ਦਾ ਡੇ ਦੇ ਵਿੱਚ ਉਸ ਨੂੰ ਲੈਂਡ ਕਰਨਾ ਚਾਹੀਦਾ ਆ, ਤੇ ਇਹੀ ਨਹੀਂ ਉੱਥੇ ਤਾਈਪੇਈ ਦੇ ਵਿੱਚ ਇੱਕ ਪਰੇਡ ਵੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਕਹਿੰਦੇ ਵੀ ਉਹਨਾਂ ਨੂੰ ਦਿਖਾ ਦੇਣਾ ਚਾਹੀਦਾ ਆ ਵੀ ਅਮਰੀਕਾ ਚਾਈਨਾ ਦੇ ਮੋਹਰੇ ਜਿਹੜਾ ਆ ਉਹ ਗੋਡਣੇ ਨਹੀਂ ਜਿਹੜਾ ਉਹ ਟੇਕੂਗਾ। ਤੇ ਕਹਿੰਦੇ ਨਾਲ ਹੀ ਪ੍ਰੈਜ਼ੀਡੈਂਟ ਜ਼ੀ ਜਿਹੜੇ ਚਾਈਨਾ ਵਾਲੇ ਉਹਨਾਂ ਨੂੰ ਉਹ ਚੇਤਾਵਨੀ ਦਿੰਦੇ ਆ ਜਾਂ ਦੱਸਣਾ ਚਾਹੁੰਦੇ ਆ ਵੀ ਜੇ ਕਿਸੇ ਵੀ ਅਮਰੀਕੀ ਨੂੰ ਇਸ ਤਰੀਕੇ ਦੇ ਨਾਲ ਜੇ ਉਹ ਹਮਲਾ ਕਰਦੇ ਆ ਜਾਂ ਉਹਨਾਂ ਦੇ ਏਅਰਪਲੇਨ ਨੂੰ ਕੋਈ ਮੁਸ਼ਕਿਲ ਜਿਹੜੀ ਆ ਉਹ ਪਹੁੰਚਾਉਂਦੇ ਆ, ਤਾਂ ਸਮਝ ਲਓ ਵੀ ਆਪਸ ਦੇ ਵਿੱਚ ਸਟੇਟ ਆਫ ਵਾਰ ਵਾਲੀ ਸਥਿਤੀ ਜਿਹੜੀ ਉਹ ਬਣ ਜਾਵੇਗੀ। ਸੋ ਚਾਈਨਾ ਵਾਲੇ ਵੀ ਇਹੀ ਜਿਹੜੀਆਂ ਧਮਕੀਆਂ ਆ ਉਹ ਅਮਰੀਕਾ ਨੂੰ ਦੇ ਰਹੇ ਆ ਵੀ ਜੇ ਨੈਂਸੀ ਪਲੋਸੀ ਤਾਈਵਾਨ ਦੇ ਵਿੱਚ ਆਉਂਦੀ ਆ ਤਾਂ ਕਾਫੀ ਵੱਡੀ ਇਸ ਨੂੰ ਐਸਕਲੇਸ਼ਨ ਦੇ ਵਜੋਂ ਮੰਨਿਆ ਜਾਵੇਗਾ। ਜਾਂਦੇ ਆ ਕਿ ਨਹੀਂ ਇਸ ਦੇ ਬਾਰੇ ਪਤਾ ਨਹੀਂ, ਉਹਨਾਂ ਦੀ ਇਟਨਰੀ ਦੇ ਵਿੱਚ ਸਕੈਜੂਲ ਦੇ ਵਿੱਚ ਤਾਂ ਤਾਈਵਾਨ ਦਾ ਨਾਂ ਨਹੀਂ ਆ, ਪਰ ਉੱਥੋਂ ਦੀ ਜਿਹੜੇ ਲੋਕਲ ਨਿਊਜ਼ ਚੈਨਲ ਆ ਉਹ ਰਿਪੋਰਟ ਕਰ ਰਹੇ ਆ ਵੀ ਤਾਈਵਾਨ ਜਾਣ ਦੀ ਉਹਨਾਂ ਦੀ ਤਿਆਰੀ ਜ਼ਰੂਰ ਆ। ਜੀ, ਅਗਲੀ ਖਬਰ ਇੱਕ ਲਿਕਰ ਸਟੋਰ ਦੇ ਸੰਬੰਧ ਦੇ ਵਿੱਚ ਆ ਰਹੀ ਆ ਓਕਲੈਂਡ ਤੋਂ। ਕੀ ਹੋਇਆ ਵੀ ਇਸ ਜੋ ਪੰਜਾਬੀ ਆ ਇਸ ਨੂੰ ਇਸ ਲਿਕਰ ਸਟੋਰ ਨੂੰ ਓਨ ਕਰਦਾ ਹੈ 4800 ਬਲਾਕ ਆਫ ਟੈਲੀਗ੍ਰਾਫ ਐਵਨਿਊ ਦੇ ਉੱਤੇ U&I ਲਿਕਰਸ। ਕਹਿੰਦੇ ਵੀ 2 ਰੋਬਰਸ ਉਸਦਾ ਸਟੋਰ ਲੁੱਟਣ ਆ ਗਏ। ਜਦੋਂ ਉਸਦੇ ਕੋਲ ਗਨ ਸੀ ਤੇ ਉਹ ਗਨ ਲੈ ਕੇ ਉਹਨਾਂ ਦੇ ਪਿੱਛੇ ਭੱਜਾ ਤੇ ਡੋਰ ਤੋਂ ਬਾਹਰ ਚਲਾ ਗਿਆ। ਤੇ ਬਾਹਰੋਂ ਕਿਸੇ ਨੇ ਕਾਲ ਕਰਤੀ ਵੀ ਜੀ ਇੱਥੇ ਤਾਂ ਇੱਕ ਗਨ ਲੈ ਕੇ ਬੰਦਾ ਘੁੰਮ ਰਿਹਾ ਆ। ਤੇ ਜਦੋਂ ਪੁਲਿਸ ਵਾਲੇ ਆਏ ਤੇ ਪੁਲਿਸ ਵਾਲਿਆਂ ਨੇ ਇਸ ਬਿਜ਼ਨਸ ਓਨਰ ਨੂੰ ਅਰੈਸਟ ਕਰ ਲਿਆ ਤੇ ਡਿਟੇਨ ਕਰ ਲਿਆ। ਹਾਲਾਂਕਿ ਉਹ ਆਪਣੇ ਸਟੋਰ ਦੇ ਵਿੱਚ ਹੀ ਜੋ ਰੋਬਰੀ ਹੋ ਰਹੀ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅਥਾਰਟੀਜ਼ ਇਹ ਕਹਿ ਰਹੀਆਂ ਵੀ ਜੇ ਤੁਸੀਂ ਸਟੋਰ ਤੋਂ ਬਾਹਰ ਗਨ ਲੈ ਕੇ ਗਏ ਆ ਤੇ ਤੁਸੀਂ ਅਰੈਸਟ ਹੋ ਸਕਦੇ ਹੈਗੇ ਆ। ਸੋ ਇਸ ਆਪਣੇ ਪੰਜਾਬੀ ਜੋ ਆਪਣਾ ਹੀ ਉਹਦਾ ਸਟੋਰ ਸੀ ਉੱਥੇ ਹੀ ਉਸ ਨੂੰ ਅਰੈਸਟ ਕਰ ਲਿਆ ਗਿਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਬੰਦੇ ਨੇ ਜਿਹੜਾ ਆ ਉਹ ਮੰਨਿਆ ਆਪਣੇ ਦੋਸ਼ ਜਿਹੜੇ ਉਹ ਕਬੂਲੇ ਆ ਵੀ ਉਸਨੇ ਸੀਕ੍ਰੇਟ ਸਰਵਿਸ ਨੂੰ ਧੋਖਾ ਦਿੱਤਾ ਕਿਉਂਕਿ ਉਹ ਨਕਲੀ ਹੋਮਲੈਂਡ ਸਿਕਿਉਰਿਟੀ ਦਾ ਏਜੰਟ ਬਣ ਕੇ ਉਹਨਾਂ ਦੇ ਨਾਲ ਗੱਲਬਾਤ ਕਰਦਾ ਰਿਹਾ ਆ। ਕਹਿੰਦੇ ਦੋਵਾਂ ਦੇ ਵਿੱਚੋਂ ਇੱਕ ਜਣਾ ਜਿਸ ਉੱਤੇ ਇਹ ਦੋਸ਼ ਸੀਗੇ ਵੀ ਫੈਡਰਲ ਲਾ ਇਨਫੋਰਸਮੈਂਟ ਦੀ ਇੰਪਰਸਨੇਟਿੰਗ ਉਹ ਬਣ ਕੇ ਗੱਲ ਕਰਦਾ ਸੀ, ਉਸਨੇ ਸਕੀਮ ਦੇ ਤਹਿਤ ਕਈ ਜਿਹੜੇ ਸੀਕ੍ਰੇਟ ਸਰਵਿਸ ਏਜੰਟਸ ਤੇ ਹੋਰ ਲੋਕਾਂ ਨੂੰ ਜਿਹੜਾ ਆ ਉਹ ਠੱਗਿਆ ਸੀਗਾ। ਸੋ ਕਹਿੰਦੇ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਹੁਣ ਇਸ ਦੇ ਉੱਤੇ ਚਾਰਜਿਸ ਲਾਏ ਗਏ ਆ। ਏਰੀਅਨ ਤਹਿਰਜ਼ਦਾ ਇਹ ਕਹਿੰਦੇ ਵੀ 4 ਮਹੀਨੇ ਇਸ ਦੀ ਹਿਰਾਸਤ ਦੇ ਵਿੱਚ ਇਸ ਨੂੰ ਰੱਖਿਆ ਨੂੰ ਹੋ ਗਏ ਸੀਗੇ। ਇੱਕ ਹੋਰ ਬੰਦਾ ਹੈਦਰ ਅਲੀ, ਕਿਉਂਕਿ ਇਹਨਾਂ ਦੇ ਉੱਤੇ ਇਹ ਦੋਸ਼ ਸੀਗੇ ਵੀ ਸੀਕ੍ਰੇਟ ਸਰਵਿਸ ਏਜੰਟਸ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕੰਪਰੋਮਾਈਜ਼ ਕੀਤਾ ਸੀ, ਖਾਸ ਕਰਕੇ ਉਹ
ਜਿਨ੍ਹਾਂ ਦਾ ਵਾਈਟ ਹਾਊਸ ਨੂੰ ਐਕਸੈਸ ਸੀਗਾ। ਕਹਿੰਦੇ ਵੀ ਇਹ ਜਿਹੜੇ ਸੀਕ੍ਰੇਟ ਸਰਵਿਸ ਏਜੰਟਸ ਨੂੰ ਇਹਨਾਂ ਨੇ ਧੋਖਾ ਦਿੱਤਾ ਆ। ਉਸ ਵਿੱਚ ਇੱਕ ਜਾਣਾ ਫਸਟ ਲੇਡੀ ਜਿਲ ਬਾਈਡਨ ਦੇ ਨਜ਼ਦੀਕ ਵੀ ਜਿਹੜਾ ਉਹ ਨਾਲ ਵੀ ਕੰਮ ਕਰਦਾ ਸੀਗਾ। ਸੋ ਕਹਿੰਦੇ ਵੀ ਇਸ ਦੇ ਨਾਲ-ਨਾਲ ਉਹਨਾਂ ਦੇ ਕੋਲੋਂ ਕਾਫੀ ਹਥਿਆਰ ਤੇ ਹੋਰ ਪੁਲਿਸ ਇਕੁਇਪਮੈਂਟ ਜਿਹੜੇ ਅਪਾਰਟਮੈਂਟਸ ਦੇ ਵਿੱਚ ਉਹ ਰਹਿੰਦੇ ਸੀਗੇ, ਜਿੱਥੇ 2 ਜਾਣੇ ਰਹਿ ਰਹੇ ਸੀਗੇ, ਉਹ ਵੀ ਫੜੀ ਗਈ ਆ। 40 ਸਾਲਾਂ ਦਾ ਤਾਹਿਰਜ਼ਦਾ ਉਸਨੇ ਆਪਣੀ ਪਲੀ ਦੇ ਵਿੱਚ ਇਹ ਕਿਹਾ ਆ ਵੀ 2 ਉਸਨੇ ਆਪਣੇ ਦੋਸ਼ ਇਹ ਕਬੂਲੇ ਆ। ਅਨਲॉफुल ਪੋਸੈਸ਼ਨ ਆਫ ਲਾਰਜ ਕੈਪੈਸਿਟੀ ਐਮੂਨੇਸ਼ਨ ਫੀਡਿੰਗ ਡਿਵਾਈਸ ਤੇ ਇਸ ਤਰੀਕੇ ਦੇ ਨਾਲ ਜਿਹੜਾ ਆ ਸੀਕ੍ਰੇਟ ਸਰਵਿਸ ਏਜੰਟਸ ਨੂੰ ਜਿਹੜਾ ਉਹ ਧੋਖਾ ਦੇਣ ਦੇ ਲਈ। ਸੋ ਕਹਿੰਦੇ ਵੀ ਪ੍ਰੋਸੀਕਿਊਟਰਸ ਨੇ ਇਹ ਜਿਹੜਾ ਉਹ ਦੱਸਿਆ ਵੀ ਇਸ ਨੇ ਪੂਰੇ ਫੇਕ ਕਲੇਮਸ ਜਿਹੜੇ ਉਹ ਬਣਾਏ ਸੀਗੇ ਵੀ ਮੈਂ ਫੈਡਰਲ ਏਜੰਟ ਹਾਂ। ਉਸ ਦੇ ਕਰਕੇ ਇੱਦਾਂ ਕਹਿ ਕੇ ਉਸਨੇ ਕਈ ਮਲਟੀਪਲ ਅਪਾਰਟਮੈਂਟਸ ਜਿਹੜੇ ਉਹ ਲਏ, ਉਹਨਾਂ ਦੇ ਬਾਅਦ 'ਚ ਰੈਂਟ ਵੀ ਨਹੀਂ ਜਿਹੜੇ ਉਹ ਪੇ ਕੀਤੇ। ਉਹਨੇ ਖੁਦ ਦੀ ਆਪਣੀ ਇੱਕ ਸਿਕਿਉਰਿਟੀ ਕੰਪਨੀ ਜਿਹੜੀ ਉਹ ਬਣਾਈ ਹੋਈ ਸੀ, ਉਸ ਨੂੰ ਉਹ ਜਿਹੜਾ ਪ੍ਰਮੋਟ ਕਰਦਾ ਰਿਹਾ, ਨਕਲੀ ਫੈਡਰਲ ਏਜੰਟ ਅਫਸਰ ਜਿਹੜਾ ਉਹ ਆਪਣੇ ਆਪ ਨੂੰ ਕਹਿ ਕੇ। ਜੀ। ਅਗਲੀ ਖਬਰ ਸੈਂਟਰਲ ਵੈਲੀ ਕੈਲੀਫੋਰਨੀਆ ਤੋਂ ਆ ਰਹੀ ਆ। ਜੋ ਕਿਸਾਨ ਹੈਗੇ ਫਾਰਮਰਸ ਆ, ਉਹ ਕਹਿੰਦੇ ਪਏ ਇਨਫਲੇਸ਼ਨ ਉਹਨਾਂ ਨੂੰ ਬਹੁਤ ਬੁਰੀ ਮਾਰ ਕਰ ਰਹੀ ਹੈਗੀ ਆ। ਅੱਜ yourcentralvalley.com ਨੇ ਸਰਵੇ ਵੀ ਕੀਤਾ ਤੇ ਫ੍ਰਿਜ਼ਨੋ ਕਾਉਂਟੀ ਫਾਰਮ ਬਿਊਰੋ ਦੇ ਸੀਈਓ ਰਾਇਨ ਜੈਕਬਸਨ ਉਹਨਾਂ ਨੇ ਇਹ ਕਿਹਾ ਵੀ ਸਾਡਾ ਇੰਨਾ ਬੁਰਾ ਹਾਲ ਆ ਕਿਸਾਨਾਂ ਦਾ, ਖਾਸ ਕਰਕੇ ਕਹਿੰਦੇ ਵੀ ਫਿਊਲ ਕਾਸਟ ਨੂੰ ਲੈ ਕੇ, ਫਰਟੀਲਾਈਜ਼ਰ ਕਾਸਟ ਨੂੰ ਲੈ ਕੇ, ਕ੍ਰੌਪ ਪ੍ਰੋਟੈਕਸ਼ਨ ਕਾਸਟ, ਉੱਥੇ ਚੋਰੀਆਂ ਬਹੁਤ ਹੁੰਦੀਆਂ, ਸਮਾਨ ਚੋਰੀ ਹੋ ਜਾਂਦਾ, ਇਕਵਿਪਮੈਂਟ ਬਹੁਤ ਮਹਿੰਗਾ ਹੋਇਆ ਤੇ ਪਾਰਟਸ ਕਹਿੰਦੇ ਵੀ ਸਾਰੇ ਸਕਾਈ ਹਾਈ ਆ ਇਸ ਟਾਈਮ ਦੇ ਉੱਤੇ। ਤੇ ਜਿਹੜੀਆਂ ਸਾਡੀਆਂ ਕਮੋਡਿਟੀ ਦੀਆਂ ਕੀਮਤਾਂ ਹੈਗੀਆਂ ਆ, ਉਹਨਾਂ ਤੇ ਕੋਈ ਅਸਰ ਨਹੀਂ ਪਿਆ, ਉਹ ਕਿਸੇ ਤਰ੍ਹਾਂ ਨਾਲ ਉੱਪਰ ਨਹੀਂ ਗਈਆਂ। ਅਕੋਰਡਿੰਗ ਟੂ ਅਮਰੀਕਨ ਫਾਰਮ ਬਿਊਰੋ ਦਾ ਜੋ ਸਾਲਾਨਾ 4th ਆਫ ਜੁਲਾਈ ਕੁੱਕ ਆਊਟ ਸਰਵੇ ਹੁੰਦਾ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਫੂਡ ਦੀਆਂ ਕੀਮਤਾਂ 17% ਅੱਪ ਗਈਆਂ, ਪਰ ਇਹਨਾਂ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਕਹਿੰਦੇ ਵੀ ਇਹ ਜੋ ਸਾਰੀ ਪ੍ਰਾਈਸ ਉੱਪਰ ਗਈ ਆ, ਇਹ ਸਾਰਾ ਕੁਝ ਜੋ ਸਪਲਾਈ ਚੇਨ ਦੇ ਵਿੱਚ ਹੁੰਦਾ ਹੈ, ਉਹਦੇ ਵਿੱਚ ਹੀ ਅਬਜ਼ੌਰਬ ਹੋ ਗਿਆ। ਸੋ ਕਿਸਾਨਾਂ ਤੋਂ ਜੋ ਕਮੋਡਿਟੀਜ਼ ਆ ਉਹ ਚਲੇ ਜਾਂਦੀਆਂ ਆ, ਪਰ ਉਸ ਤੋਂ ਅੱਗੇ ਸਟੋਰਾਂ ਤੇ ਜਾਂਦੀਆਂ, ਰੈਸਟੋਰੈਂਟ ਜਾਂਦੀਆਂ, ਜਿੱਥੇ ਵੀ ਜਾਂਦੀਆਂ, ਉਹ ਕੀਮਤਾਂ ਉੱਥੇ ਹੀ ਅਬਜ਼ੌਰਬ ਹੋ ਜਾਂਦੀਆਂ, ਪਰ ਕਿਸਾਨਾਂ ਨੂੰ ਇਹਦਾ ਕੋਈ ਵੀ ਪ੍ਰਾਈਸ ਉੱਪਰ ਜਾਣ ਦਾ ਫਾਇਦਾ ਨਹੀਂ ਹੋਇਆ ਹੈਗਾ। ਤੇ ਇਸ ਟਾਈਮ ਕਿਸਾਨਾਂ ਦੀ ਪੋਜੀਸ਼ਨ ਬਹੁਤ ਬੈਡ ਆ। ਜੀ, ਬਿਲਕੁਲ। ਫਾਰਮਰਸ ਦੀ ਗੱਲ ਕਰਦੇ ਜਾਈਏ ਤਾਂ 335 ਮੀਲਾਂ ਦੀ ਇੱਕ ਮਾਰਚ ਜਿਹੜੇ ਫਾਰਮ ਵਰਕਰਸ ਆ 24 ਦਿਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਪੂਰੀ ਕਰਨੀ ਆ, ਉਹ ਸ਼ੁਰੂ ਹੋਣ ਜਾ ਰਹੀ ਹੈਗੀ ਆ। ਕਹਿੰਦੇ ਵੀ 3 ਤਰੀਕ ਨੂੰ ਉਹਨਾਂ ਨੇ ਆਗਾਜ਼ ਕਰਨਾ ਹੈ ਡਲੀਨੋ ਦੇ ਵਿੱਚੋਂ। UFW ਫਾਊਂਡੇਸ਼ਨ ਦੇ ਦੁਆਰਾ ਡਲੀਨੋ ਤੋਂ ਇਹ ਜਿਹੜੀ ਮਾਰਚ ਆ ਫਾਰਮ ਵਰਕਰਸ ਦੇ ਦੁਆਰਾ ਸ਼ੁਰੂ ਕੀਤੀ ਜਾ ਰਹੀ ਆ। ਉਹਨਾਂ ਨੇ ਇਹ ਕਿਹਾ ਆ ਵੀ ਇਸ ਦੇ ਵਿੱਚ ਅਸੀਂ ਉੱਥੇ ਜਾ ਕੇ ਗਵਰਨਰ ਨਿਊਸਮ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਉਸ ਬਿੱਲ ਦੇ ਉੱਤੇ ਸਾਈਨ ਕਰਨ, ਜਿਸ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਕਾਮੇ ਜਿਹੜੇ ਆ, ਵਰਕਰ ਪ੍ਰੋਟੈਕਸ਼ਨ ਜਿਹੜੀ ਆ ਉਹ ਹੋਵੇ ਉਹਨਾਂ ਨੂੰ ਇੰਨੀ ਕੁ ਜ਼ਿਆਦਾ ਇੰਨੀ ਕੁ ਤਾਂ ਐਟਲੀਸਟ ਕਹਿੰਦੇ ਪ੍ਰੋਟੈਕਸ਼ਨ ਜਿਹੜੀ ਉਹ ਮਿਲੇ, ਜਿਸ ਦੇ ਨਾਲ ਜਦੋਂ ਯੂਨੀਅਨ ਉਹਨਾਂ ਨੇ ਚੂਜ਼ ਕਰਨੀ ਹੁੰਦੀ, ਉਹਨਾਂ ਨੂੰ ਇੰਟੀਮੀਡੇਟ ਜਿਹੜਾ ਡਰਾਇਆ ਧਮਕਾਇਆ ਜਾਂਦਾ ਆ ਇਲੈਕਸ਼ਨਸ ਦੇ ਵਿੱਚ, ਉਸ ਤੋਂ ਜਿਹੜੀ ਉਹਨਾਂ ਨੂੰ ਨਿਜਾਤ ਜਿਹੜੀ ਉਹ ਮਿਲੇ, ਉਹ ਡਰਾਉਣ ਧਮਕਾਉਣ ਤੋਂ ਪ੍ਰੋਟੈਕਸ਼ਨ ਜਿਹੜੀ ਉਹ ਮਿਲ ਸਕੇ। ਸੋ ਮਾਰਚ ਫਾਰ ਗਵਰਨਰ ਸਿਗਨੇਚਰ ਇਹ UFW ਫਾਊਂਡੇਸ਼ਨ ਆ, ਉਸ ਦੇ ਦੁਆਰਾ ਜਿਹੜੀ ਉਹ ਹੁਣ ਸ਼ੁਰੂ ਕੀਤੀ ਗਈ ਹੈਗੀ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਹੈ। 3 ਅਗਸਤ ਨੂੰ ਇਹਨਾਂ ਨੇ ਡਲੀਨੋ ਤੋਂ ਉੱਥੋਂ ਦੇ ਹਿਸਟੋਰਿਕ 40 ਏਕੜ ਕੰਪਲੈਕਸ ਜਿਹੜਾ ਡਲੀਨੋ 'ਚ ਆ, ਉੱਥੋਂ ਇਹ ਸ਼ੁਰੂ ਕਰਨੀ ਆ। ਇਹ ਯੂਨੀਅਨ 60 ਸਾਲ ਪਹਿਲਾਂ ਸਤੰਬਰ 1962 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਤੇ ਇਹ 3 ਨੂੰ ਸ਼ੁਰੂ ਕਰਕੇ 26 ਅਗਸਤ ਨੂੰ ਸਟੇਟ ਦੀ ਕੈਪੀਟਲ ਸੈਕਰਾਮੈਂਟੋ ਦੇ ਵਿੱਚ ਉਹ ਪਹੁੰਚੂਗੀ। ਇਹ ਉਹਨਾਂ ਨੇ ਦਿਨ ਵੀ ਉਹੀ ਚੁਣਿਆ ਆ ਜਿਸ ਨੂੰ ਗਵਰਨਰ ਨਿਊਸਮ ਹੁਣਾਂ ਨੇ ਫਾਰਮ ਵਰਕਰ ਐਪਰੀਸ਼ੀਏਸ਼ਨ ਡੇ ਦੇ ਵਜੋਂ ਗਰਦਾਨਿਆ ਆ, ਤੇ ਉਸੇ ਦਿਨ ਜਾ ਕੇ ਉਹ ਗਵਰਨਰ ਨੂੰ ਇਸ ਬਿੱਲ ਦੇ ਉੱਤੇ ਸਾਈਨ ਕਰਨ ਦੇ ਲਈ ਆਖਣਗੇ। ਕੁਛ ਕੁ ਇਕੋਨਮੀ ਦੀਆਂ ਤੇ ਲੇ ਆਫ ਦੀਆਂ ਗੱਲਾਂ ਕਰਦੇ ਜਾਈਏ, ਵੱਡੀਆਂ ਕੰਪਨੀਆਂ ਨੇ ਲੇ ਆਫ ਕਰਨੀ ਸ਼ੁਰੂ ਕਰ ਦਿੱਤੀ ਆ। ਅੱਜ ਓਰੇਕਲ ਨੇ ਅਨਾਉਂਸ ਕੀਤਾ ਹੈ ਵੀ ਉਹ USA ਦੇ ਵਿੱਚ
ਆਪਣੇ EMPLOYEES ਨੂੰ ਵੱਡੀ ਗਿਣਤੀ 'ਚ ਲੇ ਆਫ ਕਰਨ ਜਾ ਰਹੇ ਆ। ਇਸ ਤੋਂ ਬਾਅਦ ਕੈਨੇਡਾ ਤੇ ਇੰਡੀਆ ਤੇ ਯੂਰਪ ਦੇ ਵਿੱਚ ਵੀ ਜੋ ਆਫਿਸਿਸ ਆ, ਉੱਥੇ ਉਹ ਆਪਣੇ EMPLOYEES ਨੂੰ ਲੇ ਆਫ ਕਰਨ ਜਾਣਗੇ। 1,30,000 ਦੇ ਕਰੀਬ Oracle ਦੇ EMPLOYEES ਹੈਗੇ ਆ ਆਲ ਓਵਰ ਦ ਵਰਲਡ। 60 EMPLOYEE Oracle ਨੇ ਆਪਣੀ ਐਡਵਰਟਾਈਜ਼ਿੰਗ ਯੂਨਿਟ ਆ, ਉਹਦੇ ਵਿੱਚੋਂ ਆਲਰੇਡੀ ਲੇ ਆਫ ਕਰ ਦਿੱਤੇ ਹੈਗੇ ਆ। ਤੇ ਉਹਨਾਂ ਦੇ ਚੀਫ ਮਾਰਕੀਟਿੰਗ ਆਫਿਸਰ ਏਰੀਅਲ ਕੈਲਮਨ ਤੇ ਇਸੇ ਤਰ੍ਹਾਂ ਇੱਕ ਲਿੰਡਨਰ ਮਾਰਕੀਟਿੰਗ ਲੀਡਰ ਆ, ਉਹਨਾਂ ਨੇ ਆਪਣੇ ਆਪ ਕੰਪਨੀ ਨੂੰ ਛੱਡ ਦਿੱਤਾ ਆ। Oracle ਦੇ CEO ਲੈਰੀ ਐਲਿਸਨ ਨੇ ਇਹ ਕਿਹਾ ਆ ਵੀ ਅਸੀਂ $1 ਬਿਲੀਅਨ ਦਾ ਖਰਚਾ ਆ ਉਹ ਆਉਣ ਵਾਲੇ ਸਮੇਂ 'ਚ ਘਟਾਵਾਂਗੇ। ਸੋ ਇਹ ਸਾਨੂੰ ਅਲਟੀਮੇਟਲੀ ਲੇ ਆਫ ਕਰਨੇ ਪਊਗੇ। ਜੀ। ਉਧਰ ਘਰਾਂ ਦੇ ਪ੍ਰਾਈਸ ਕਹਿੰਦੇ ਵੀ ਰਿਕਾਰਡ ਸਪੀਡ ਦੇ ਉੱਤੇ ਜੂਨ ਮਹੀਨੇ ਦੇ ਵਿੱਚ ਕੂਲ ਡਾਊਨ ਹੋਏ ਆ। ਹਾਊਸਿੰਗ ਡਾਟਾ ਫਰਮ ਆ, ਉਹਨਾਂ ਨੇ ਇਸ ਦੇ ਵਿੱਚ ਦੱਸਿਆ ਹੈਗਾ, ਕਹਿੰਦੇ ਵੀ ਐਨੂਅਲ ਰੇਟ ਆਫ ਐਪਰੀਸੀਏਸ਼ਨ ਉਹ 2% ਆਲਰੇਡੀ ਘਟ ਗਿਆ ਆ। 19.3% ਤੋਂ ਘਟ ਕੇ 17.3% ਦੇ ਉੱਤੇ ਜਿਹੜੀ ਰੇਟ ਆਫ ਐਪਰੀਸੀਏਸ਼ਨ ਆ ਉਹ ਆ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਡਿਮਾਂਡ ਘਰਾਂ ਦੀ ਹੁਣ ਅੱਗੇ ਦੇ ਨਾਲੋਂ ਜਿਹੜੀ ਉਹ ਘਟੀ ਹੈਗੀ ਆ। ਸਪਲਾਈ ਜਿਹੜੀ ਆ ਉਹ ਹੌਲੀ-ਹੌਲੀ ਬਿਲਡ ਹੋ ਰਹੀ ਹੈ, ਯਾਨੀ ਕਿ ਹੁਣ ਲੋਕਾਂ ਦੇ ਕੋਲ ਆਪਸ਼ਨਸ ਜਿਹੜੀਆਂ ਉਹ ਵੱਧ ਰਹੀਆਂ ਨੇ। ਵਧੀਆਂ ਹੋਏ ਵਿਆਜ ਦੇ ਦਰ ਤੇ ਨਾਲ ਮਹਿੰਗਾਈ ਨੇ ਜਿਹੜਾ ਪੂਰੀ ਇਕੋਨਮੀ ਦੇ ਵਿੱਚ ਕਾਫੀ ਭੰਬਲ-ਭੂਸਾ ਜਿਹੜਾ ਆ ਉਹ ਇਸ ਟਾਈਮ ਪਾਇਆ ਹੋਇਆ। ਲੋਕਾਂ ਨੂੰ ਕਹਿ ਸਕਦੇ ਹਾਂ ਵੀ ਮਹਿੰਗੀਆਂ ਚੀਜ਼ਾਂ ਖਰੀਦਣ ਤੋਂ ਕਿਤੇ ਨਾ ਕਿਤੇ ਉਹ ਵਰਜ ਰਿਹਾ ਹੈਗਾ, ਜਿਸ ਕਰਕੇ ਘਰਾਂ ਦੇ ਪ੍ਰਾਈਸਿਸ ਜਿਹੜੇ ਉਹ ਡਾਊਨ ਹੋ ਰਹੇ ਹੈਗੇ ਆ। ਜੀ। ਬਲੈਕ ਅਗਲੀ ਨਾਈਟ ਖਬਰ ਇੱਕ ਮਾਰਗੇਜ ਸੌਫਟਵੇਅਰ ਜਿਹੜਾ ਹੈਗਾ ਆ, ਉਹਨਾਂ ਨੇ ਕਿਹਾ ਆ ਵੀ ਪਿਛਲੇ ਸਾਲ ਦੇ ਮੁਕਾਬਲੇ 1970 ਤੋਂ ਇਹ ਡਾਟਾ ਜਿਹੜਾ ਆ ਉਹ ਨੋਟ ਕਰ ਰਹੇ ਹੈਗੇ ਆ ਹਰਜੋਤ ਸਿੰਘ ਜੀ। ਤੇ ਉਹਨਾਂ ਨੇ ਕਿਹਾ ਵੀ 2% ਪੁਆਇੰਟ ਦੇ ਨਾਲ ਐਪਰੀਸੀਏਸ਼ਨ ਵੈਲਿਊਜ਼ ਜਿਹੜੀਆਂ ਆ ਉਹ ਘਟੀਆਂ ਹੈਗੀਆਂ। ਜੀ, ਆਉਣ ਵਾਲੇ ਸਮੇਂ 'ਚ ਸਿਚੁਏਸ਼ਨ ਵਾਲੀ ਗੁੱਡ ਨਹੀਂ ਲੱਗਦੀ। ਇਸੇ ਤਰ੍ਹਾਂ ਲੇ ਆਫ ਦੀ ਅਗਲੀ ਗੱਲ ਕਰਦੇ ਜਾਈਏ, ਗਾਈਕੋ ਇੰਸ਼ੋਰੈਂਸ ਕੰਪਨੀ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ EMPLOYEES ਲੇ ਆਫ ਕੀਤੇ ਆ। ਕੰਜ਼ਰਵੇਟਿਵਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਅਮਰੀਕਨਸ ਨੂੰ ਇਸ ਤਰ੍ਹਾਂ ਬਿਲੀਵ ਕਰਨ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਵੀ ਰਿਸੈਸ਼ਨ ਨਹੀਂ ਆਇਆ। ਰਿਸੈਸ਼ਨ ਆਲਰੇਡੀ ਆ ਚੁੱਕਾ ਆ। ਅੱਜ ਗਾਈਕੋ ਇੰਸ਼ੋਰੈਂਸ ਕੰਪਨੀ ਨੇ ਅਨਾਉਂਸ ਕੀਤਾ ਵੀ ਆਪਣੇ ਕੈਲੀਫੋਰਨੀਆ ਦੇ ਸਾਰੇ 38 ਆਫਿਸਿਸ ਉਹ ਬੰਦ ਕਰਨ ਜਾ ਰਹੇ ਆ, ਜਿਹਦੇ ਨਾਲ ਹੰਡਰਡਸ ਦੇ ਕਰੀਬ EMPLOYEES ਉਹ ਲੇ ਆਫ ਹੋ ਜਾਣੇ ਆ। ਅੱਜ ਤੋਂ ਹੀ ਉਹਨਾਂ ਨੇ ਇਹ ਬੰਦ ਕੀਤੇ ਆ। ਪਰ ਦੂਸਰੇ ਪਾਸੇ ਗਾਈਕੋ ਇਹ ਕਹਿ ਰਹੀ ਆ ਵੀ ਅਸੀਂ ਆਨਲਾਈਨ ਬਿਜ਼ਨਸ ਜਾਰੀ ਰੱਖਾਂਗੇ। ਸਾਡੇ 2.18 ਮਿਲੀਅਨ ਦੇ ਕਰੀਬ ਕੈਲੀਫੋਰਨੀਆ ਦੇ ਕਸਟਮਰਸ ਹੈਗੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੀ ਹੈਗੀ ਆ ਤਾਂ ਕਿ ਕੰਜ਼ਿਊਮਰਸ ਜੋ ਆ ਉਹ ਪ੍ਰੋਟੈਕਟ ਰਹਿ ਸਕਣ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਮਾਰਕੀਟ ਬਹੁਤ ਵੱਡੀ ਹੈ। 130 ਦੇ ਕਰੀਬ ਕੰਪਨੀਜ਼ ਕੰਪੀਟ ਕਰਦੀਆਂ ਆ ਪ੍ਰਾਈਵੇਟ ਪੈਸੇਂਜਰ ਆਟੋ ਤੇ 70 ਦੇ ਕਰੀਬ ਕੰਪਨੀਜ਼ ਜੋ ਹੈਗੀਆਂ ਕੈਲੀਫੋਰਨੀਆ 'ਚ ਉਹ ਘਰਾਂ ਦੀ ਇੰਸ਼ੋਰੈਂਸ ਲਿਖਦੀਆਂ ਹੈਗੀਆਂ। ਜੀ ਬਿਲਕੁਲ। ਸੋ ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦੇ ਸਮਾਪਤੀ ਦਾ ਆ, ਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਇੱਕ ਜਿਹੜੀ ਅਹਿਮ ਖਬਰ, ਕਹਿੰਦੇ ਵੀ ਡੀਲ ਬਣ ਚੁੱਕੀ ਆ। ਕੈਲੀਫੋਰਨੀਆ ਦੇ ਡਰਾਈਵਰਸ ਨੂੰ ਗੈਸ ਰੀਫੰਡਸ ਉਹ ਮਿਲ ਜਾਣਗੇ। ਇਸ ਦੇ ਪ੍ਰਤੀ ਜਿਹੜੀ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਡੀਲ ਬਣੀ ਆ। $1,050 ਤੱਕ ਪਰਿਵਾਰਾਂ ਨੂੰ ਕਹਿੰਦੇ ਵੀ ਇਹ ਫਾਈਨੈਂਸ਼ੀਅਲ ਰਿਲੀਫ ਮਿਲੇਗੀ। ਲੰਮੇ ਚਿਰ ਤੋਂ ਚਰੋਖੀ ਇਹ ਮੰਗ ਵੀ ਸੀ ਤੇ ਉਡੀਕ ਜਿਹੜੀ ਉਹ ਸੀਗੀ ਲੋਕਾਂ ਨੂੰ। ਪਹਿਲੋਂ ਜੂਨ ਜੁਲਾਈ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਹੁਣ ਅਕਤੂਬਰ ਤਾਈਂ ਗੱਲ ਜਿਹੜੀ ਉਹ ਜਾਪੀ ਹੈਗੀ ਆ। ਉੱਦਾਂ ਜਿਹੜੀ ਇੱਥੇ ਦੀ ਮੈਜੋਰਟੀ ਡੈਮੋਕ੍ਰੇਟਸ ਦੀ ਆਪਸ ਦੇ ਵਿੱਚ ਹੀ ਕੋਈ ਸਮਝੌਤਾ ਨਾ ਬਣ ਪਾਇਆ, ਤੇ ਹੁਣ ਆਖਿਰਕਾਰ ਇਹ ਸਮਝੌਤਾ ਬਣਾ ਕੇ ਇਹਨਾਂ ਨੇ ਇਸ ਨੂੰ ਸ਼ਾਇਦ ਪ੍ਰਵਾਨਗੀ ਜਿਹੜੀ ਉਹ ਦੇ ਦੇਣਗੇ। ਇਸ ਦੇ ਨਾਲ ਜਿਹੜਾ ਸਰਪਲਸ ਬਜਟ ਦੇ ਵਿੱਚੋਂ $9 ਬਿਲੀਅਨ ਜਿਹੜੇ ਗੈਸ ਰੀਫੰਡਸ ਦੇ ਵਿੱਚ ਪਰਿਵਾਰਾਂ ਨੂੰ ਉਹਨਾਂ ਦੀ ਇਨਕਮ ਦੇ ਹਿਸਾਬ ਦੇ ਨਾਲ ਵਾਪਸ ਜਿਹੜੇ ਆ ਉਹ ਦਿੱਤੇ ਜਾਣਗੇ। ਸੋ $2.5 ਲੱਖ ਤੱਕ ਦਾ ਇੰਡੀਵਿਜੂਅਲ ਟੈਕਸ ਪੇਅਰ ਤੇ ਜੁਆਇੰਟ ਫਾਈਲਰਸ ਦੇ ਲਈ $5 ਲੱਖ ਦਾ ਜਿਹੜੀ ਇਹਨਾਂ ਨੇ ਲਿਮਿਟ ਆ ਇਸ ਪ੍ਰਪੋਜ਼ਲ ਦੇ ਵਿੱਚ ਰੱਖੀ ਆ। ਇਹ ਪਹਿਲਾਂ ਦੇ ਮੁਕਾਬਲੇ ਇਸ ਨੂੰ ਡਬਲ ਕਰ ਦਿੱਤਾ ਗਿਆ ਆ। ਅੱਗੇ ਇਹੀ ਜਿਹੜੀ ਆ ਉਹ ਕਾਫੀ ਜਿਹੜੀ ਇਸ ਦੇ ਮੁਕਾਬਲੇ ਕਹਿ ਲਓ ਵੀ ਉਹ ਘੱਟ ਰੱਖੀ ਗਈ ਸੀਗੀ। ਸੋ ਇਨਕਮ ਲੈਵਲਸ ਦੇ ਹਿਸਾਬ ਦੇ ਨਾਲ ਇਹਨਾਂ ਨੇ ਹੁਣ ਜਿਹੜੇ ਰੀਫੰਡਸ ਆ ਉਹ ਰੱਖੇ ਆ। ਇੰਡੀਵਿਜੂਅਲ ਜੇ 75,000 ਇੱਕ ਸਾਲ ਦਾ ਕਮਾਉਂਦਾ ਹੈ ਉਹਨੂੰ $350 ਰੀਫੰਡ,
ਤੇ $700 ਹੋ ਜਾਊਗਾ ਜੁਆਇੰਟ ਫਾਈਲਰਸ ਦੇ ਲਈ ਜਿਹੜੇ 1.5 ਲੱਖ ਤੱਕ ਦੇ ਹੈਗੇ ਆ। ਸੋ ਤੇ ਨਾਲ ਹੀ ਹਾਊਸ ਹੋਲਡਸ ਨੂੰ 350 ਵੱਧ ਹੋਊਗਾ ਜੇ ਉਹਨਾਂ ਦੇ ਕੋਈ ਵੀ ਡਿਪੈਂਡੈਂਟ ਹੈਗੇ ਆ, ਤੇ ਮੈਕਸਿਮਮ ਇੱਕ ਪਰਿਵਾਰ ਨੂੰ $1050 ਦਾ ਜਿਹੜਾ ਇਹ ਰੀਫੰਡ ਆ ਉਹ ਮਿਲੂਗਾ। ਫਿਰ ਇਸ ਤੋਂ ਬਾਅਦ ਦੇ ਵਿੱਚ ਅਗਲਾ ਇਨਕਮ ਲੈਵਲ ਉਹਨਾਂ ਨੇ $1.25 ਦਾ ਇੰਡੀਵਿਜੂਅਲ ਵਾਲਾ ਰੱਖਿਆ, ਉਹਦੇ ਵਿੱਚ $250 ਦਾ ਰੀਫੰਡ, ਤੇ ਜੁਆਇੰਟ ਫਾਈਲਰਸ ਦੇ ਲਈ $2.5 ਲੱਖ ਤੱਕ ਦੇ ਲਈ ਉਹ $500 ਤੱਕ ਦਾ ਉਹਨਾਂ ਨੂੰ ਰੀਫੰਡ ਮਿਲੂਗਾ, ਤੇ $250 ਦਾ ਹੀ ਉਹਨਾਂ ਦੇ ਅੱਗੇ ਜਿਹੜੇ ਡਿਪੈਂਡੈਂਟ ਦੇ ਲਈ ਚਾਹੇ ਇੱਕ ਆ ਚਾਹੇ ਕਿੰਨੇ ਵੀ ਆ, ਇੱਕ $250 ਦਾ ਹੋਰ ਪੇਮੈਂਟ। ਸੋ ਕੁੱਲ $750 ਜਿਹੜੀ ਹੈ ਇਸ ਇਨਕਮ ਲੈਵਲ ਦੇ ਬ੍ਰੈਕਟ ਦੇ ਵਿੱਚ ਆਊਗੀ। ਫਿਰ ਲਾਸਟ ਜਿਹੜੀ ਇਨਕਮ ਲੈਵਲ ਬ੍ਰੈਕਟ ਆ ਉਹਨਾਂ ਨੇ ਜਿਹੜਾ ਇੰਡੀਵਿਜੂਅਲ ਜੇ $2.5 ਲੱਖ ਤੱਕ ਕੋਈ ਕਮਾ ਰਿਹਾ ਹੈ ਉਹਨੂੰ $200 ਦਾ ਰਿਲੀਫ ਹੋਊਗਾ। ਜੁਆਇੰਟ ਫਾਈਲਰ ਜੇ ਹੈਗੇ ਆ ਉਹ $5 ਲੱਖ ਵਾਲੇ ਤੇ ਉਹਨਾਂ ਨੂੰ 400, ਤੇ ਜੇ ਉਹਨਾਂ ਦੇ ਵੀ ਅੱਗੇ ਕੋਈ ਡਿਪੈਂਡੈਂਟ ਆ ਤੇ $200 ਉਹ ਐਕਸਟਰਾ ਹੋਊਗਾ, ਤੇ ਮੈਕਸਿਮਮ ਉਸ ਪਰਿਵਾਰ ਨੂੰ ਜਿਹੜਾ ਉਹ $600 ਤੱਕ ਦਾ ਹੋਊਗਾ। ਸੋ 3 ਜਿਹੜੇ ਉਹ ਇਹਨਾਂ ਨੇ ਲੈਵਲ ਬਣਾਤੇ ਆ। ਮੈਕਸਿਮਮ ਜੇ ਕੋਈ ਜੁਆਇੰਟ ਫਾਈਲ ਕਰ ਰਿਹਾ $5 ਲੱਖ ਤੋਂ ਜੇ ਕਿਸੇ ਦੀ ਉੱਤੇ ਫਿਰ ਉਹਨਾਂ ਨੂੰ ਕੁਛ ਨਹੀਂ ਮਿਲੂਗਾ। $5 ਲੱਖ ਤੋਂ ਉਸ ਤੋਂ ਘੱਟ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ 600 ਤੋਂ ਲੈ ਕੇ $1050 ਤੱਕ ਜਿਹੜੀ ਗੈਸ ਰੀਫੰਡਸ ਆ ਉਹ ਮਿਲਣਗੇ। ਤੇ ਇਸ ਦੇ ਉੱਤੇ ਕੁੱਲ ਲਾਗਤ ਕੈਲੀਫੋਰਨੀਆ ਦੇ ਜਿਹੜੇ ਸਰਪਲਸ ਬਜਟ ਤੋਂ $9.5 ਬਿਲੀਅਨ ਦੀ ਜਿਹੜੀ ਉਹ ਆਊਗੀ। ਇਸ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਪਸ ਦੇ ਵਿੱਚ ਹੁਣ ਸਮਝੌਤਾ ਕੀਤਾ ਆ, ਅਜੇ ਇਸ ਦਾ ਅਪਰੂਵ ਹੋਣਾ ਬਾਕੀ ਆ। ਜੇ ਕਹਿੰਦੇ ਆ ਵੀ ਕਈ ਮਹੀਨਿਆਂ ਤੋਂ ਇਹ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ, ਕਾਫੀ ਡਿਲੇ ਵੀ ਜਿਹੜੇ ਇਸ ਦੇ ਉੱਤੇ ਹੁੰਦੇ ਰਹੇ ਆ, ਦੇਰੀ ਹੁੰਦੀ ਰਹੀ ਆ, ਤੇ ਜੇ ਹੁਣ ਜੇ ਪਾਸ ਹੋ ਜਾਂਦਾ ਤਾਂ ਫਿਰ ਅਕਤੂਬਰ ਤੱਕ ਲੋਕਾਂ ਨੂੰ ਇਹ ਟੈਕਸ ਰੀਫੰਡਸ ਆ ਉਹ ਮਿਲਣ ਦੇ ਆਸਾਰ ਨੇ। ਅੱਜ ਸਟਾਕ ਮਾਰਕੀਟ ਵੀ ਥੋੜੀ ਡਾਊਨ ਹੀ ਰਹੀ ਆ, ਇੰਨੀ ਜ਼ਿਆਦਾ ਡਾਊਨ ਨਹੀਂ ਗਈ ਪਰ ਰਹੀ ਨੈਗੇਟਿਵ ਏਰੀਆ ਦੇ ਵਿੱਚ ਹੀ ਆ। ਜੀ ਬਿਲਕੁਲ, ਡਾਓ ਜੋਨਸ ਅੱਜ ਹਫਤੇ ਦੇ ਪਹਿਲੇ ਦਿਨ ਸੋਮਵਾਰ ਦੀ ਸਮਾਪਤੀ ਦੇ ਉੱਤੇ 47 ਪੁਆਇੰਟ ਗਿਰ ਕੇ 32,798 ਤੇ ਬੰਦ ਹੋਇਆ। S&P 12 ਪੁਆਇੰਟ ਡਿੱਗਾ 4118 ਤੇ ਬੰਦ ਹੋਇਆ। ਨੈਸਡੈਕ 22 ਪੁਆਇੰਟ ਥੱਲੇ ਹੋ ਕੇ 12,359 ਦੇ ਉੱਤੇ 49 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ $1795 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ, 10 ਈਅਰ ਯੀਲਡ ਜਿਹੜੀ ਆ 2.54%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ $23,191 ਤੇ ਇਥੀਰੀਅਮ $1634 ਦੇ ਬਰਾਬਰ ਰਿਹਾ। $1 ਦੀ ਕੀਮਤ ਇੰਡੀਆ ਦੇ $78 ਤੇ 96 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਹੈ। ਪ੍ਰੋਗਰਾਮ ਦੀ ਇੱਥੇ ਸਮਾਪਤੀ। ਮਿਲਦੇ ਹਾਂ ਜੀ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।